ਪੁੱਤ ਇੱਕ ਸੀ ਬਾਦਸ਼ਾਹ, ਜੀ ਅਮੀ ਜੀ। ਉਹਦੀਆਂ ਸੀ 4 ਬੇਟੀਆਂ। ਜੀ ਅਮੀ। ਤੇ ਬਾਦਸ਼ਾਹ ਨੇ ਕਿਹਾ ਜੇ 5ਵੀਂ ਬੇਟੀ ਹੋਈ ਨਾ ਤੇ ਮੈਂ ਛੱਡਣੀ ਨਹੀਂ ਹੈਗੀ। ਜੀ ਅਮੀ। ਉਹਨੇ ਆਪਣੇ ਬਾਦਸ਼ਾਹ ਨੇ ਆਪਣੀ ਬੀਵੀ ਨੂੰ ਕਹਿਣ ਲੱਗਾ ਜੀ ਕਿ ਅਮੀ। ਜੇ 5ਵੀਂ ਬੇਟੀ ਹੋਈ ਮੈਂ ਛੱਡਣੀ ਨਹੀਂ ਹੈਗੀ। ਜੀ ਅਮੀ। ਤੇ ਦਾਈ ਦੇ ਨਾਲ ਗੱਲ ਕਰ ਲਈ। ਜੀ ਅਮੀ। ਦਾਈ ਨੂੰ ਕਹਿਣ ਲੱਗਾ ਮੈਂ ਤੈਨੂੰ ਇੰਨੀ ਰਿਸ਼ਵਤ ਦਊਂਗਾ, ਜਿਲੇ ਬੱਚੀ ਹੋਈ ਤੇ ਉਹਨੂੰ ਖਤਮ ਕਰ ਦੇ। ਓਏ ਹੋਏ। ਦਾਈ ਨੇ ਕਿਹਾ ਠੀਕ ਆ। ਜੀ ਅਮੀ। ਜਿਲੇ ਬੱਚੀ ਪੈਦਾ ਹੋਈ ਤੇ ਜਿਲੇ ਦਾਈ ਦੇਖਣ ਲੱਗੀ ਤਾਂ ਬੱਚੀ ਇੰਨੀ ਖੂਬਸੂਰਤ ਜਿਹਦੀ ਹੱਦ ਨਹੀਂ ਕੋਈ ਵੀ। ਜੀ ਅਮੀ। ਤੇ ਬੱਚੀ ਦਾਈ ਵਾਲਾ ਦੇਖ ਕੇ ਹੱਸੇ। ਜੀ ਅਮੀ। ਦਾਈ ਨੇ ਉਹਦੀ ਮਾਂ ਨੂੰ ਦਿਖਾਲਣ ਲੱਗੀ ਕਿ ਆ ਬੱਚੀ ਦੇਖ ਕਿੰਨੀ ਖੂਬਸੂਰਤ ਆ, ਹੱਸਦੀ ਆ। ਜੀ ਅਮੀ। ਤੇ ਮਾਂ ਉਹਦੀ ਪਰੇਸ਼ਾਨ ਬੱਚੀ ਦੀ ਹੋ ਗਈ। ਜੀ ਅਮੀ। ਤੇ ਦਾਈ ਕਹਿਣ ਲੱਗੀ ਅਸੀਂ ਭੋਰਾ ਪਟਾ ਕੇ ਜੇ ਪਾਲ ਲਈਏ ਤੇ ਚਲੋ ਨਾ ਮਾਰੀਏ। ਜੀ ਅਮੀ। ਉਹਦੀ ਬਾਦਸ਼ਾਹ ਦੀ ਬੀਵੀ ਕਹਿਣ ਲੱਗੀ ਠੀਕ ਆ। ਜੀ ਅਮੀ। ਦਾਈ ਨੇ ਕਿਤੇ ਭੋਰਾ ਪਟਾ ਕੇ ਉਹ ਬੱਚੀ ਪਾਲ ਲਈ। ਜੀ ਅਮੀ। ਜਿਲੇ ਬੱਚੀ ਪਾਲਣੀ ਸ਼ੁਰੂ ਕਰ ਦਿੱਤੀ ਤਾਂ ਬਾਦਸ਼ਾਹ ਜਿਹੜਾ ਸੀ ਕੰਗਾਲ ਹੋ ਗਿਆ। ਜੀ ਅਮੀ। ਉਹਦੇ ਘਰ ਰਿਹਾ ਹੀ ਕੁਛ ਨਾ। ਜੀ ਅਮੀ। ਨਾ ਤਾਜ ਰਿਹਾ, ਨਾ ਰਾਜ ਰਿਹਾ, ਨਾ ਹਕੂਮਤ ਰਹੀ। ਜੀ ਅਮੀ। ਬੜਾ ਪਰੇਸ਼ਾਨ ਹੋ ਗਿਆ ਤੇ ਕਰਜ਼ੇ ਵਾਲੇ ਆ ਕੇ ਉਹਦਾ ਬੂਹਾ ਭੰਨਣ, ਜੀ। ਫਸਲ ਉਗਣੋਂ ਹਟ ਗਈ। ਜੀ। ਤੇ ਬਾਦਸ਼ਾਹ ਬਹੁਤ ਪਰੇਸ਼ਾਨ ਹੋਇਆ। ਜੀ। ਤੇ ਇੱਕ ਦਿਨ ਨਾ ਜਿਹੜੀ ਦਾਈ ਸੀ ਨਾ ਕਿ ਉਹਨੇ ਕਿਹਾ ਮੈਂ ਚੱਲ ਇਹਦੀ ਬੀਵੀ ਇਹਦੀ ਮਾਂ ਨੂੰ ਬਾਦਸ਼ਾਹ ਦੀ ਬੀਵੀ ਨੂੰ ਬੱਚੀ ਮਿਲਾ ਕੇ ਲਿਆਵਾਂ। ਜੀ ਅਮੀ ਜੀ। ਤੇ ਜਿੱਲੇ ਨਾ ਉਹਨੇ ਆਪਣੀ ਬੱਚੀ ਦੇਖੀ ਨਾ ਤੇ ਬੱਚੀ ਬਹੁਤ ਖੂਬਸੂਰਤ। ਜੀ ਅਮੀ। ਉਹਨੇ ਕਿਹਾ ਦਾਈ ਚਲ ਗਈ, ਕਹਿੰਦੀ ਮੈਂ ਫੇਰ ਆ ਕੇ ਲੈ ਜਾਂਦੀ ਹਾਂ। ਜੀ ਅਮੀ। ਤੇ ਉਹਨੇ ਬੱਚੀ ਨੂੰ ਸੀਨੇ ਨਾਲ ਲਾਇਆ, ਉਹਦੇ ਕੱਪੜੇ ਹੋਰ ਬਦਲੇ ਤੇ ਬਦਲ ਕੇ ਉਹ ਕੱਪੜੇ ਇਕੱਠੇ ਕਰਕੇ ਰੱਖ ਦਿੱਤੇ। ਜੀ ਅਮੀ। ਤੇ ਆਪਣੀ ਬੱਚੀ ਦੇ ਨਾਲ ਖੇਲਦੀ ਆ ਜੀ ਅਮੀ। ਕਿ ਜਿੱਲੇ ਖੇਲਦੀ ਆ ਤੇ ਪੁੱਤ ਉੱਥੇ ਹੀਰੇ ਮੋਤੀ ਲਾਲ ਢੇਰੀਆਂ ਲੱਗ ਗਈਆਂ। ਵਾਹ 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 ਵਾਹ। ਜਿਲੇ ਹੀਰੇ ਜਿੱਥੇ ਬੱਚੀ ਖੇਲਦੀ ਆ ਉੱਥੇ ਹੀਰੇ ਹੀਰੇ ਲਾਲ ਲਾਲ ਹੋ ਗਏ। ਜੀ ਅਮੀ ਜੀ। ਤੇ ਉਹਨੇ ਨਾ ਫੌਰਨ ਨਾ ਬੀਵੀ ਬਾਦਸ਼ਾਹ ਦੀ ਨੇ ਉਹ ਥੈਲੀ ਭਰ ਲਈ। ਜੀ ਅਮੀ ਜੀ। ਤੇ ਬੱਚੀ ਫੇਰ ਉਹ ਜਾਣੀ ਕਿ ਦਾਈ ਨੂੰ ਫੇਰ ਭੇਜ ਦਿੱਤੀ ਵਾਪਸ। ਜੀ ਅਮੀ ਜੀ ਕਿ ਕੁਝ ਕਵੇ ਨਾ। ਹਾਂ ਬਾਦਸ਼ਾਹ ਨਾ ਕਿਤੇ ਮਾਰ ਦੇਵੇ। ਜੀ ਅਮੀ ਜੀ। ਤੇ ਬਾਦਸ਼ਾਹ ਫੇਰ ਆਇਆ, ਘਰ ਆ ਕੇ ਕਹਿਣ ਲੱਗਾ ਕਿ ਓਹੋ ਅਸੀਂ ਦੁਆ ਨਾ ਮੰਗੀਏ ਕਿ ਸਾਡੇ ਕੋਲੋਂ ਖਤਾ ਹੋ ਗਈ ਸੀ। ਜੀ ਅਮੀ। ਅਸੀਂ ਬੱਚੀ ਮਾਰੀ ਸੀਗੀ ਜੀ ਅਮੀ। ਕਿ ਅੱਜ ਅਸੀਂ ਕੰਗਾਲ ਹੋ ਗਏ ਹਾਂ। ਜੀ ਅਮੀ। ਤੇ ਰੋ ਰੋ ਕੇ ਦੁਆ ਮੰਗੀ ਤੇ ਕਹਿਣ ਲੱਗਾ ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ ਰਿਹਾ। ਤੇ ਉਹਦੀ ਬੀਵੀ ਨੇ ਉਹ ਜਿਹੜੇ ਲਾਲ ਹੀਰਿਆਂ ਮੋਤੀਆਂ ਦੀ ਸੀਗੀ ਨਾ ਥੈਲੀ, ਜੀ ਅਮੀ ਜੀ। ਉਹ ਫੜਾਈ, ਕਹਿੰਦੀ ਲੈ ਬਾਦਸ਼ਾਹ ਸਲਾਮਤ ਆ ਥੈਲੀ ਆ ਹੀਰਿਆਂ ਦੀ, ਇਹ ਲੈ ਜਾ ਅੱਜ ਵੇਚ ਲਾ। ਜੀ ਅਮੀ ਜੀ। ਬਾਦਸ਼ਾਹ ਹੈਰਾਨ ਰਹਿ ਗਿਆ ਕਿ ਇਹਦੇ ਕੋਲ ਹੀਰੇ ਮੋਤੀਆਂ ਦੀ ਕਿੱਥੋਂ ਥੈਲੀ ਆ ਗਈ। ਜੀ ਅਮੀ। ਉਹਨੇ ਕਿਹਾ ਮੈਨੂੰ ਸੱਚੀ ਗੱਲ ਦੱਸ ਕਿੱਥੋਂ ਲੱਜੀ ਆ। ਜੀ ਅਮੀ ਜੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਜਿਲੇ ਬਾਦਸ਼ਾਹ ਨੇ ਕਿਹਾ ਕਿ ਉਹ ਸਾਡੇ ਕੋਲੋਂ ਬੱਚੀ ਮਰ ਗਈ। ਉਹਨੇ ਕਿਹਾ ਬਾਦਸ਼ਾਹ ਸਲਾਮਤ ਬੱਚੀ ਕਾਇਮ ਆ ਜੀ ਅਮੀ ਜੀ। ਕਿ ਆ ਜਿਹੜੀ ਆ ਨਾ ਥੈਲੀ ਮੈਂ ਭਰੀ ਆ ਜੀ ਅਮੀ ਜੀ। ਤੇ ਇਹ ਬੱਚੀ ਆਈ ਸੀ ਮੈਨੂੰ ਮਿਲਣੇ ਵਾਸਤੇ, ਦਾਈ ਲੈ ਕੇ ਆਈ ਸੀ। ਜੀ ਅਮੀ। ਜਿਲੇ ਮਿਲਣੇ ਵਾਸਤੇ ਆਈ ਮੈਂ ਬੱਚੀ ਨਨਾਈ ਤਨਾਈ ਸੀਨੇ ਨਾਲ ਲਾਈ ਤੇ ਮੈਂ ਖੇਡਦੀ ਆ। ਜੀ ਅਮੀ। ਜਿੱਥੇ ਬੱਚੀ ਖੇਲਦੀ ਆ ਉੱਥੇ ਹੀਰੇ ਮੋਤੀ ਲਾਲ ਆ ਗਏ ਆ ਆਹਾ। ਤੇ ਮੈਂ ਥੈਲੀ ਭਰ ਲਈ ਆ। ਜੀ ਅਮੀ। ਬਾਦਸ਼ਾਹ ਬੜਾ ਖੁਸ਼ ਹੋਇਆ, ਅੱਲਾ ਦਾ ਸ਼ੁਕਰੀਆ ਅਦਾ ਕੀਤਾ। ਤੇ ਮੈਂ ਹੋਰਨਾਂ ਨੂੰ ਵੀ ਕਹਿੰਦੀ ਆ ਕਿ ਮੇਰੀ ਬੱਚਿਓ ਜਿਨ੍ਹਾਂ ਦੇ 4 ਬੱਚੀਆਂ ਹੁੰਦੀਆਂ ਜਾਂ 3 ਬੱਚੀਆਂ ਹੁੰਦੀਆਂ, ਤੁਸੀਂ ਪਰੇਸ਼ਾਨ ਨਾ ਹੋਇਆ ਕਰੋ ਕਿ ਜਿੱਥੇ ਬੱਚੀ ਆਵੇ ਉਹ ਆਪਣੇ ਮੁਕੱਦਰ ਲੈ ਕੇ ਆਉਂਦੀ ਆ, ਉੱਥੇ ਹੀਰੇ ਮੋਤੀ ਲਾਲ ਵੀ ਆ ਜਾਂਦੇ ਆ। ਤੇ ਤੁਸੀਂ ਬੱਚੀਆਂ ਨੂੰ ਦੇਖ ਕੇ ਪਰੇਸ਼ਾਨ ਨਾ ਹੋਇਆ ਕਰੋ।